वेलकम बैक इन आवर प्रोग्राम एंड डॉक्टर साहब साडा पहला सवाल है रोम इटली के हवाई अड्डे ते दिल्ली सिख गुरुद्वारा मैनेजमेंट कमेटी के प्रधान सरदार मनजीत सिंह जी के नूं दस्तार लाउण लई किया गया है। इस बारे तुहाडे की कमेंट्स हैं? देखो अज की प्रमुख खबर सारे ही अपने चैनल्स ते ही चल रही सी और अपन अखबार मीडिया प्रिंट मीडिया जी कि वो शायद दुबई जा रहे सी वाया रोम उन्होंने फ्लाइट सी जां किवें जी तो उन्होंने कहा गया कि भी वो अपनी दस्तार लाउण और ये इन्हां दा ही नहीं इस तो पहला भी ये गल ईवन कान सिंह पन्नू जी ਜਿਹੜੇ ਬਾਅਦ ਦੇ ਵਿੱਚ ਹੁਣ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਪਾਸੇ ਕਰ ਦਿੱਤਾ ਗਿਆ ਹੈ जी ਉਸ ਉੱਤਰਾਖੰਡ ਵਾਲੀ ਘਟਨਾ ਨੂੰ ਆਧਾਰ ਬਣਾ ਕੇ जी ਸੋ ਇਹ ਗੱਲ ਉਹਨਾਂ ਨੇ ਨਿੱਜੀ ਤੌਰ ਤੇ ਜਦੋਂ ਅਸੀਂ ਇੰਟਰਵਿਊ ਉਹਨਾਂ ਨੂੰ ਕੀਤਾ ਆਪਣੇ ਇਸ ਜਦੋਂ ਸਾਰੀ ਕੰਟਰੋਵਰਸੀ ਚੱਲ ਰਹੀ ਸੀ जी ਤੇ ਉਹਨਾਂ ਨੇ ਕਿਹਾ ਕਿ ਜੀ ਮੈਂ এনवायरमेंट ਨਾਲ ਸੰਬੰਧਿਤ ਵੀ ਮੈਂ ਪੋਲਿਊਸ਼ਨ ਬੋਰਡ ਦਾ ਚੇਅਰਮੈਨ ਸੀ जी ਤੇ এনवायरमेंट ਦੇ ਸਿਲਸਿਲੇ 'ਚ ਇੱਕ ਰੋਮ ਦੇ ਵਿੱਚ ਕਾਨਫਰੰਸ ਸੀ ਇਟਲੀ 'ਚ ਉਹਦੇ 'ਚ ਮੈਂ ਪਾਰਟਿਸਿਪੇਟ ਕਰਨ ਲਈ ਗਿਆ जी ਤੇ 에ਅਰਪੋਰਟ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਇਹ ਦਸਤਾਰ ਇੱਥੇ ਤਾਂ ਲਾਣੀ ਪੈਂਦੀ ਹੈ ਕਹਿੰਦੇ ਵੀ ਨਾ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਸੀ ਨਾ ਕੋਈ ਲੇਕਿਨ ਅੱਧਾ ਘੰਟਾ ਮੈਂ ਇਹਦੇ ਤੇ ਸਟੈਂਡ ਲਿਆ ਫਿਰ ਉਹਦੇ ਹਾਇਰ ਆਫੀਸ਼ੀਅਲ ਆਏ ਐਮਬੈਸੀ ਨਾਲ ਕੰਟੈਕਟ ਕੀਤਾ जी ਔਰ ਅਸੀਂ ਫਿਰ ਦਸਤਾਰ ਦੇ ਨਾਲ ਹੀ ਜਾ ਸਕੇ जी ਅਦਰਵਾਈਜ਼ ਇਹ ਸੋ ਉਸ ਤੋਂ ਬਾਅਦ ਕਿੰਨੀ ਵਾਰੀ ਇਹ ਡਰਾਮੇਬਾਜ਼ੀ ਹੋਈ ਕਿ ਜੀ ਇਟਲੀ ਦੇ ਐਮਬੈਸਡਰ ਨੂੰ ਕਹਿ ਦਿੱਤਾ ਹੈ ਹੁਣ ਹੋ ਗਿਆ ਕਈਆਂ ਨੇ ਫੋਟੋ ਲਵਾ ਲਈ ਕਿ ਜੀ ਇਟਲੀ ਵਾਲਿਆਂ ਨੇ ਮੰਨ ਲਿਆ ਵੀ ਹੁਣ ਦਸਤਾਰ ਜਾ ਸਕਦੇ ਪਰ ਹਰ ਚੌਥੇ ਦਿਨ ਉਸ ਤੋਂ ਪਹਿਲਾਂ ਸਰਦਾਰ ਗੁਲਸ਼ਨ ਨੇ ਸਿੱਖ ਪ੍ਰਚਾਰਕ ਉੱਥੋਂ ਸਰ ਗੁਰਬਖਸ਼ ਸਿੰਘ ਗੁਲਸ਼ਨ ਇੰਗਲੈਂਡ ਤੋਂ ਉਹਨਾਂ ਦੇ ਨਾਲ ਵੀ ਇਵੇਂ ਹੀ ਉਹਨਾਂ ਨੂੰ ਮਜਬੂਰ ਕੀਤਾ ਸੀ ਉਹਨਾਂ ਨੇ ਨਹੀਂ ਸੀ ਦਸਤਾਰ ਲਾਈ जी ਸੋ ਅਸੀਂ ਸਮਝਦੇ ਹਾਂ ਵੀ ਸਿੱਖ ਪ੍ਰਧਾਨ ਮੰਤਰੀ ਹੋਏ ਪੱਗ ਵਾਲਾ ਫੌਜ ਦਾ ਚੀਫ ਪੱਗ ਵਾਲਾ ਹੋਏ ਇਟਲੀ ਜਿਹੜਾ ਸੋਨੀਆ ਗਾਂਧੀ ਦਾ ਪੇਕਾ ਹੋਏ जी ਔਰ ਇਹ ਨਾ ਸਮਝਾ ਸਕੇ ਹਕੂਮਤ ਇਟਲੀ ਦੀ ਸਰਕਾਰ ਨੂੰ ਕਿ ਭਾਈ ਹੁਣ ਅਮਰੀਕਨ ਦਾ ਵੀ 에ਅਰਪੋਰਟ ਨੇ ਇਹਨਾਂ ਨੂੰ ਸਿਕਿਉਰਿਟੀ ਦਾ ਫਿਕਰ ਨਹੀਂ ਹੈ ਉਹਨਾਂ ਨੇ ਇੱਕ ਸਿਸਟਮ ਡਿਵੈਲਪ ਕਰ ਲਿਆ ਚਲੋ ਸਿਕਿਉਰਿਟੀ ਇੱਕ ਇੰਪੋਰਟੈਂਟ ਪਾਰਟ ਹੈ ਅਸੀਂ ਵੀ ਚਾਹੁੰਦੇ ਹਾਂ ਵੀ ਕੱਲ ਨੂੰ ਦਸਤਾਰ ਦੇ ਵਿੱਚ ਜਾਂ ਦਸਤਾਰ ਦੇ ਬਹਾਨੇ ਕੋਈ ਦਹਿਸ਼ਤਗਰਦ ਐਸਾ ਕੰਮ ਨਾ ਕਰੇ ਵੀ ਸਿੱਖੀ ਨੂੰ ਬਦਨਾਮੀ ਆਏ जी जी ਇਹਨਾਂ ਨੇ ਸਿਸਟਮ ਡਿਵੈਲਪ ਕੀਤਾ ਸੋ ਤੁਸੀਂ ਉਹ ਸਿਸਟਮ ਡਿਵੈਲਪ ਕਰੋ ਪਰ ਜਿਹਨੂੰ ਸਾਡੇ ਵੀ ਕਈ ਵੀਰ ਕਹਿਣਗੇ ਵੀਰ ਭੈਣਾਂ ਕਹਿਣਗੇ ਜੀ ਸਿੱਖ ਪ੍ਰਧਾਨ ਮੰਤਰੀ ਤੇ ਬੜਾ ਆਹ ਦੇਖ ਲਓ ਹਾਲ ਪੇਕਾ ਸੋਨੀਆ ਦਾ ਦੋਨੋਂ ਪ੍ਰਧਾਨ ਮੰਤਰੀ ਚੀਫ ਫੌਜ ਦਾ ਸਿੱਖ ਲੇਕਿਨ ਅੱਜ ਵੀ ਦਸਤਾਰਾਂ ਲੈ ਰਹੀਆਂ ਹੁਣ ਦਿੱਲੀ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਤੋਂ ਬਾਅਦ ਦੂਸਰੀ ਸਾਡੀ ਸਭ ਤੋਂ ਇੰਪੋਰਟੈਂਟ ਬਾਡੀ ਹੈ ਬਿਗ ਬਜਟ ਵਾਲੀ ਅਸੀਂ ਸਹਿਮਤ ਹੋਈਏ ਨਾ ਹੋਈਏ ਇਹ ਵੱਖਰੀ ਗੱਲ ਹੈ ਪਰ ਕਿਤੇ ਵੀ ਜਦੋਂ ਦਸਤਾਰ ਦਾ ਮਾਮਲਾ ਹਰ ਸਿੱਖ ਦੀ ਦਸਤਾਰ ਉਹ ਭਾਵੇਂ ਕਾਂਗਰਸੀ ਸਿੱਖ ਵੀ ਹੈ ਉਹ ਗੁਰੂ ਦੀ ਦਸਤਾਰ ਹੈ जी जी ਉਹਨਾਂ ਦੀਆਂ ਕਰਤੂਤਾਂ ਲਈ ਉਹਨਾਂ ਨੂੰ ਕਿਤੇ ਹੋਰ ਅਕਾਊਂਟੇਬਲ ਠਹਿਰਾਇਆ ਜਾ ਸਕਦਾ ਪਰ ਜਦੋਂ ਇਸ ਕਿਸਮ ਦੀਆਂ ਪਾਬੰਦੀਆਂ ਲੱਗਦੀਆਂ ਨੇ ਜਿਵੇਂ ਲਾਅ ਥਾਂ ਥਾਂ ਹੀ ਬਣ ਰਹੇ ਨੇ ਬੈਲਜੀਅਮ ਦੇ ਵਿੱਚ ਇਹ ਚੈਲੰਜ ਹੈ ਫਰਾਂਸ 'ਚ ਸਿੱਖ ਬੱਚਿਆਂ ਦਾ ਪੱਗ ਦਾ ਮੁੱਦਾ ਸੋ ਇਹਨਾਂ ਨੂੰ ਹੱਲ ਕਰਨ 'ਚ ਇੰਡੀਅਨ ਸਿਸਟਮ ਨੇ ਔਰ ਬਾਦਲ ਦਾ ਦੇਖੋ ਬਾਦਲ ਨੇ ਵੀ ਜਿਉਂ ਹੀ ਇਹ ਖਬਰ ਆਈ ਉਹਨੇ ਇਹ ਬਿਆਨ ਦਿੱਤਾ ਹੋਇਆ ਚੈਕਿੰਗ ਦੇ ਨਾਂ ਤੇ ਸਿੱਖਾਂ ਦੀ ਦਸਤਾਰ ਦਾ ਨਿਰਾਦਰ ਰੋਕਣ ਲਈ ਕੇਂਦਰ ਤੇ ਬਣਾਵਾਂਗੇ ਦਬਾਅ ਵੀ ਕਿਹੜਾ ਦਬਾਅ ਕਿਹੜਾ ਕੇਂਦਰ ਏਜੰਸੀਆਂ ਦੇ ਤੁਸੀਂ ਟੁੱਕੜ ਬੋਚ ਹੋ ਸਿੱਖੀ ਦਾ ਤੁਹਾਨੂੰ ਕੋਈ ਫਿਕਰ ਨਹੀਂ ਤੁਹਾਡੀ ਪੁਲਿਸ ਜਿਹੜੀ ਹੈ ਉੱਥੇ ਜਿਹਨੂੰ ਫੜਦੀ ਹੈ ਸਭ ਤੋਂ ਪਹਿਲਾਂ ਉਹਨੂੰ ਪੱਗ ਤੋਂ ਅਪਮਾਨਿਤ ਕਰਦੀ ਹੈ जी ਉਹੀ ਜਿਹੜੇ ਲੋਕ ਜਦੋਂ ਤੁਸੀਂ ਦਸਤਾਰ ਦੀਆਂ ਗੱਲਾਂ ਕਰਦੇ ਹੋ ਜਾ ਕੇ ਉਹਨਾਂ ਦੇ ਡੈਲੀਗੇਸ਼ਨ ਲੈ ਕੇ ਉਹ ਤੁਹਾਨੂੰ ਅੱਜ ਕੱਲ੍ਹ ਸਭ ਕੁਝ ਪਿਆ ਹੁੰਦਾ ਇੰਟਰਨੈਟ ਦੇ ਉੱਤੇ ਉਹ ਦਿਖਾ ਦਿੰਦੇ ਨੇ ਕਿ ਜੀ ਆਹ ਦੇਖੋ ਜੀ जी जी ਸੋ ਇਹ ਬੜੀ ਜ਼ਲਾਲਤ ਵਾਲੇ ਲੋਕ ਨੇ ਔਰ ਘੱਟੋ ਘੱਟ ਇੱਦਾਂ ਦੇ ਜਿਹੜੇ ਸਿੰਪਲ ਇਸ਼ੂ ਨੇ ਉਹਨਾਂ ਨੂੰ ਵੀ ਰਿਜ਼ੋਲਵ ਕਰਨ 'ਚ ਇਹਨਾਂ ਦੀ ਕੋਈ ਦਿਲਚਸਪੀ ਨਹੀਂ जी डॉक्टर साहब साडा अगला सवाल है रूस वालों अमरीकी खुफिया जानकारी लीक करने वाले स्नोडन ਨੂੰ ਅਸਥਾਈ ਰਾਜਸੀ ਸ਼ਰਨ ਤੇ ਅਮਰੀਕਾ ਨਿਰਾਸ਼ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹ ਵੀ ਚੰਗਾ ਡਰਾਮਾ ਹੋਇਆ ਸਨੋਡਨ ਪਹਿਲਾਂ ਹਾਂਗਕਾਂਗ ਪਹੁੰਚਿਆ ਮਾਸਕੋ ਆਇਆ ਫਿਰ ਹੋਇਆ ਬੋਲੀਵੀਆ ਨੇ ਅਸਾਈਲਮ ਦੇ ਦਿੱਤੀ ਨਿਕਾਰਾਗੁਆ ਮੰਨ ਗਿਆ ਕਿਊਬਾ ਮੰਨ ਗਿਆ ਅਮਰੀਕਨਾਂ ਨੇ ਕਈ ਥਾਂ ਬਲੌਕ ਕਰਨ ਦਾ ਯਤਨ ਕੀਤਾ ਉੱਥੇ ਟ੍ਰਾਂਜ਼ਿਟ 'ਚ ਬੈਠਾ ਰਿਹਾ ਮਾਸਕੋ 'ਚ ਫਿਰ ਉਹਦੇ ਪਿਓ ਨਾਲ ਵੀ ਮੁਲਾਕਾਤ ਕਰਵਾ ਦਿੱਤੀ ਫਿਰ ਅਮਰੀਕਾ ਨੇ ਕਿਹਾ ਜੀ ਅਸੀਂ ਡੈਥ ਸੈਂਟੈਂਸ ਨਹੀਂ ਦਿਆਂਗੇ ਪਰ ਇਹ ਵਿਸਲ ਬਲੋਅਰ ਨਹੀਂ ਹੈ ਇਹ ਤਾਂ ਕ੍ਰਿਮੀਨਲ ਹੈ ਕਿਉਂਕਿ ਇਹਦੇ ਖਿਲਾਫ ਜਿਹੜੇ ਚਾਰਜ ਨੇ ਵੀ ਉਹਨੇ ਸਾਡੀਆਂ ਏਜੰਸੀ ਰਿਪੋਰਟਾਂ ਖੁਫੀਆ ਜਿਹੜੀਆਂ ਨੇ ਉਹ ਬਾਹਰ ਕੱਢੀਆਂ ਨੇ ਜੀ ਔਰ ਉਹ ਸਾਰੇ ਤੋਂ ਬਾਅਦ ਉਹ 에ਅਰਪੋਰਟ ਦੇ ਉੱਤੇ ਹੀ ਉੱਥੇ ਟ੍ਰਾਂਜ਼ਿਟ ਦੇ ਵਿੱਚ ਸੀ ਫਿਰ ਉਹਨੇ ਅਪਲਾਈ ਕੀਤਾ ਟੈਂਪਰੇਰੀ ਅਸਾਈਲਮ ਲਈ ਹੁਣ ਰਸ਼ੀਅਨਸ ਨੇ ਜਿਹੜਾ ਉਹਨਾਂ ਨੇ ਅਮਰੀਕਾ ਨੂੰ ਇਨਫੋਰਮ ਨਹੀਂ ਕੀਤਾ 1 ਸਾਲ ਦੀ ਟੈਂਪਰੇਰੀ ਅਸਾਈਲਮ ਦੇ ਦਿੱਤੀ ਹੈ ਨਤੀਜਾ ਇਹ ਹੈ ਕਿ ਵੀ ਉਹਨੂੰ ਹੁਣ ਕੋਈ ਹੱਥ ਨਹੀਂ ਲਾ ਸਕਦਾ ਸੋ ਅਮਰੀਕਾ ਦੀ ਜਿਹੜੀ ਵਾਈਟ ਹਾਊਸ ਪ੍ਰੈਸ ਸੈਕਟਰੀ ਹੈ ਜੇ ਕੈਮੀ ਉਹਨੇ ਕਿਹਾ ਕਿ ਜੀ ਜਿਹੜਾ ਐਡਵਰਡ ਸਨੋਡਨ ਨੂੰ ਉਹਨਾਂ ਨੇ
ਅਸਾਈਲਮ ਦਿੱਤਾ ਹੈ, ਅਸੀਂ ਬਹੁਤ ਡਿਸਅਪੁਆਇੰਟ ਹੈ, ਉਹਨਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਸੀ, ਜਿਵੇਂ ਬੋਸਟਨ ਬੰਬਿੰਗ ਵੇਲੇ ਉਹਨਾਂ ਨੇ ਕੀਤਾ ਜੀ। ਔਰ ਪਰ ਉਹਨਾਂ ਨੇ ਕਿਹਾ ਜੀ ਕਿਉਂਕਿ ਨੈਕਸਟ ਜਿਹੜੀ G20 ਸਮਿਟ ਹੈ ਮਾਸਕੋ ਦੇ ਵਿੱਚ ਜੀ, ਉਹਦੇ 'ਚ ਓਬਾਮਾ ਜਾਣਗੇ। ਸੋ ਰਸ਼ੀਆ ਨੂੰ ਵੀ ਪਤਾ ਸੀ ਕਿ ਵੀ ਹੁਣ ਇਹ ਤਾਂ ਹੈ ਨਹੀਂ ਕਿ ਵੀ ਇਸ ਮੁੱਦੇ ਤੇ ਇਹ ਕੋਈ ਸਬੰਧ ਤੋੜ ਲੈਣਗੇ, ਪਰ ਇੱਕ ਬੜੇ ਸਧਾਰਨ ਸੱਜਣ ਨੇ ਜਿਹਦੇ ਨਾਲ ਜਦੋਂ ਇਹ ਇਸ਼ੂ ਸਨੋਡਨ ਦਾ ਕਾਫੀ ਗਰਮਾਇਆ ਸੀ ਜੀ, ਤੇ ਉਹਨੇ ਕਿਹਾ ਕਿ ਵੀ ਇਹ ਹੋਣਾ ਹੀ ਰਸ਼ੀਅਨ ਕਿਡ ਹੈ, ਕਿ ਵੀ ਇਹ ਜਦੋਂ ਏਜੰਸੀਆਂ ਨੇ ਕਈ ਵਾਰੀ ਬਹੁਤ ਯੰਗ ਸਕੂਲ ਗੋਇੰਗ ਬੱਚਿਆਂ ਨੂੰ ਵੀ ਜਿਹੜਾ ਹੈ ਉਹ ਆਪਣੀ ਪੇਰੋਲ 'ਚ ਲੈ ਲੈਂਦੀਆਂ, ਤੇ ਉਹਨੇ ਕਹਿੰਦੇ ਕੰਮ ਕਰਤਾ ਜੋ ਉਹਨੇ ਕਰਨਾ ਸੀ ਜੀ, ਤੇ ਜਿੱਥੇ ਉਹ ਮੁਲਕ ਸੀ ਉਹਨਾਂ ਨੇ ਉਹਨੂੰ ਸਾਂਭ ਲਿਆ। ਸੋ ਕੁੱਲ ਮਿਲਾ ਕੇ ਇਹ ਗੱਲ ਸਾਬਤ ਕਰਦੀ ਹੈ ਕਿ ਵੀ ਇਨ ਦਾ ਐਂਡ ਆਫ ਦਾ ਡੇ ਇਹ ਗੇਮਸ ਏਜੰਸੀਜ਼ ਦੀਆਂ ਹੀ ਚੱਲਦੀਆਂ ਨੇ ਜੀ, ਖੁਫੀਆ ਏਜੰਸੀਆਂ, ਕਦੇ ਉਹ ਉਹਨਾਂ ਦੇ ਫੜ ਲੈਂਦੇ ਨੇ, ਉਹ ਛੱਡ ਦਿੰਦੇ ਨੇ। ਸੋ ਰਸ਼ੀਆ ਨੇ ਅਮਰੀਕਨ ਦਬਾਅ ਨੂੰ ਨਹੀਂ ਮੰਨਿਆ ਤੇ ਸਨੋਡਨ ਨੂੰ ਜਿਹੜੀ ਹੈ ਅਸਥਾਈ ਅਸਾਈਲਮ ਦਿੱਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਜਿਹੜਾ 2 ਸ਼ਲੋਕਾਂ ਨੂੰ ਚੁਣਿਆ ਜੀ। ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਬਾਬਾ ਫਰੀਦ ਜੀ ਦਾ ਮੈਸੇਜ ਬੜੀ ਸਧਾਰਨ, ਉਸ ਮਿੱਠੀ ਲਹਿੰਦੀ ਪੰਜਾਬੀ 'ਚ ਜਿਹੜੀ ਕਿ ਅੱਜ ਵੀ ਉਸ ਖਿੱਤੇ 'ਚ ਬੋਲੀ ਜਾਂਦੀ ਹੈ। ਇਸ ਲਈ ਜਦੋਂ ਤੁਸੀਂ ਬਾਬਾ ਫਰੀਦ ਦੀ ਬਾਣੀ ਜਾਂ ਉਹਨਾਂ ਦੇ ਸ਼ਲੋਕ ਉਹਨਾਂ ਨੂੰ ਕੋਟ ਕਰਦੇ ਹੋ, ਖਾਸ ਤੌਰ ਤੇ ਜਿਵੇਂ ਪਾਕਿਸਤਾਨੀ ਪੰਜਾਬੀ ਵੀਰਾਂ ਨਾਲ ਮੈਂ ਹੁੰਦਾ, ਤਾਂ ਉਹਨਾਂ ਨੂੰ ਇੱਕਦਮ ਉਹਨਾਂ ਦੀ ਸਮਝ ਵੀ ਲੱਗ ਜਾਂਦੀ ਹੈ, ਕਿਉਂਕਿ ਉਸ ਦਾ ਅੰਦਾਜ਼ ਉਹਨਾਂ ਦੀ ਆਪਣੀ ਬੋਲੀ 'ਚ ਹੈ, ਸਾਰਾ ਕਹਿਣ ਦਾ ਢੰਗ। ਸੋ ਇਹ ਹੈ ਫਰੀਦਾ ਦਰ ਦਰਵੇਸੀ ਗਾਖੜੀ, ਚੱਲਾਂ ਦੁਨੀਆ ਭੱਤ, ਬਨ ਉਠਾਈ ਪੋਟਲੀ, ਕਿੱਥੈ ਵੰਝਾਂ ਘੱਤ, ਕਿਜ ਨਾ ਬੁੱਝੈ ਕਿਜ ਨਾ ਸੁਝੈ, ਦੁਨੀਆ ਗੁੱਜੀ ਭਾਏ, ਸਾਈਂ ਮੇਰਾ ਚੰਗਾ ਕੀਤਾ, ਨਾਹੀਂ ਤਾਂ ਹਾਂ ਵੀ ਦੱਜਾਂ ਆਹੇ ਜੀ। ਹੁਣ ਇਹਨਾਂ ਦੇ ਵਿੱਚ ਉਹਨਾਂ ਨੇ 2 ਸਨੇਹ ਬੜੇ ਸਪਸ਼ਟਤਾ ਨਾਲ ਦਿੱਤੇ ਨੇ ਜੀ। ਪਹਿਲਾ ਤਾਂ ਇਹ ਕਿ ਜਿਹੜੀ ਦੁਨੀਆ ਦੀ ਤੋਰ ਹੈ, ਹੁਣ ਦੁਨੀਆ ਦੀ ਤੋਰ ਕੀ ਹੈ? ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ, ਦੁਨੀਆ ਤਾਂ ਇਹੀ ਕਹਿੰਦੇ ਨਾ, ਇਹੀ ਜ਼ਿੰਦਗੀ ਹੈ, ਖਾ ਪੀ ਲਓ, ਮੌਜਾਂ ਕਰੋ, ਕੌਣ ਦੱਸਣ ਆਇਆ ਅੱਗੇ ਕੀ ਹੁੰਦਾ ਜੀ। ਜੀ ਬਿਲਕੁਲ। ਹੁਣ ਜਿਹੜੀ ਫਕੀਰੀ ਹੈ, ਰੱਬ ਦਾ ਨਾਂ ਹੈ, ਲੈਣ ਵਾਲੇ ਜਿਹੜੇ ਨੇ ਉਹਨੂੰ ਉਹ ਇਸ ਵਿਸ਼ਵਾਸ ਦੇ ਉੱਤੇ ਨੇ ਕਿ ਭਾਈ ਇਹ ਸੁਪਨਾ ਹੈ ਜੀ, ਜ਼ਿੰਦਗੀ ਜਿਹੜੀ ਹੈ ਅਲਟੀਮੇਟਲੀ ਇਹ ਐਂਡ ਨਹੀਂ ਹੈ, ਇਸ ਲਈ ਅਸੀਂ ਤਾਂ ਮੌਤ ਨੂੰ ਵੀ ਚੜ੍ਹਾਈ ਕਰਨਾ ਕਹਿੰਦੇ ਹਾਂ ਵੀ ਅਸੈਂਡੈਂਸੀ ਹੈ, ਡੈਥ ਨਹੀਂ ਹੈ ਜੀ। ਹੁਣ ਇਸੇ ਲਈ ਇਹ ਜਿਹੜਾ ਫਿਰ ਰਸਤਾ ਰੱਬ ਦਾ ਰਸਤਾ ਹੋਏਗਾ, ਇਹ ਦੁਨੀਆ ਦੇ ਰਸਤੇ ਨਾਲ ਤਾਂ ਮੇਲ ਨਹੀਂ ਨਾ ਖਾਂਦਾ ਜੀ। ਇਸ ਲਈ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਕੋ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਕੋਈ ਕਹਿੰਦਾ ਆਦਮੀ ਹੈ, ਉਹ ਕਹਿੰਦਾ ਐਵੇਂ ਪ੍ਰੀਤ ਹੈ, ਛੱਡੋ ਐਵੇਂ, ਨਾਨਕ ਆਮ ਰੱਬ ਦਾ ਬੰਦਾ ਹੈ, ਜਾਣ ਦਿਓ। ਹੁਣ ਗੁਰੂ ਨਾਨਕ ਸਾਹਿਬ ਦੀ ਜਿਹੜੀ ਦੀਵਾਨਗੀ ਹੈ ਜਾਂ ਉਹਨਾਂ ਦਾ ਨਾਮ ਦੇ ਵਿੱਚ ਰੱਤੇ ਹੋਣਾ ਜੀ, ਉਹ ਬੇਤਾਲਾਪਨ ਹੈ ਦੁਨੀਆ ਦੀਆਂ ਨਜ਼ਰਾਂ 'ਚ। ਇਸ ਲਈ ਗੁਰੂ ਅਮਰਦਾਸ ਜੀ ਨੇ ਫਰਮਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਇਹ ਜਿਹੜਾ ਰਸਤਾ ਹੈ ਇਹ ਬੜਾ ਬਿਖਮ ਹੈ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਹੁਣ ਖੰਨਿਓ ਤਿੱਖੀ, ਖੰਡੇ ਦੀ ਧਾਰ ਤੋਂ ਤਿੱਖਾ ਰਸਤਾ ਹੈ ਤੇ ਵਾਲ ਤੋਂ ਬਰੀਕ ਹੈ। ਹੁਣ ਇਹੀ ਗੱਲ ਬਾਬਾ ਫਰੀਦ ਕਹਿੰਦੇ ਨੇ ਕਿ ਫਰੀਦਾ ਦਰ ਦਰਵੇਸ਼ੀ ਗਾਖੜੀ, ਕਿ ਉਸ ਦੇ ਦਰ ਤੇ ਦਰਵੇਸ਼ ਬਣ ਕੇ ਖਲੋਣਾ, ਰੱਬ ਦੇ ਦਰਵਾਜ਼ੇ ਤੇ ਫਕੀਰ ਬਣ ਕੇ ਖਲੋਣਾ ਜਾਂ ਜ਼ਿੰਦਗੀ ਉਹਨੂੰ ਸਮਰਪਿਤ ਕਰਨਾ, ਗਾਖੜੀ ਮਤਲਬ ਵੈਰੀ ਡਿਫਿਕਲਟ, ਇਹ ਸੌਖਾ ਕੰਮ ਨਹੀਂ ਜੀ। ਫਰੀਦਾ ਦਰ ਦਰਵੇਸ਼ੀ ਗਾਖੜੀ, ਚੱਲਾਂ ਦੁਨੀਆ ਭੱਤ। ਹੁਣ ਜਿਹੜਾ ਦੁਨੀਆ ਦਾ ਰਸਤਾ ਹੋਰ ਹੈ, ਦਰਵੇਸ਼ੀ ਦਾ ਰਸਤਾ ਹੋਰ ਹੈ, ਪਰ ਹੁਣ ਜਿਹੜੇ ਲੱਛਣ ਦੁਨੀਆ ਦੇ ਅੰਦਰ ਪਏ ਹੋਏ ਨੇ, ਜਿਹਨੂੰ ਬਾਬਾ ਫਰੀਦ ਕਹਿੰਦੇ ਨੇ ਬੰਨ ਉਠਾਈ ਪੋਟਲੀ, ਕਿੱਥੇ ਵੰਝਾਂ ਘੱਤ ਜੀ। ਵੰਝਾਂ ਦਾ ਹੁੰਦਾ ਜਾਣਾ, ਮੈਂ ਕਿੱਥੇ ਜਾਵਾਂ, ਵੀ ਜਿਹੜੇ ਜੋ ਕੁਛ ਮੈਂ ਨਾਲ ਦੁਨਿਆਵੀ ਚੱਕਿਆ ਹੋਇਆ ਹੈ, ਜਿਹੜਾ ਮੇਰੇ ਅਹਿਸਾਸਾਂ 'ਚ ਪਿਆ, ਉਹਨਾਂ ਨੂੰ ਮੈਂ ਲੈ ਕੇ ਕਿੱਥੇ ਜਾਵਾਂ ਜੀ। ਉਹ ਬੰਨ ਉਠਾਈ ਪੋਟਲੀ, ਉਹ ਵੀ ਮੇਰੇ ਨਾਲ ਨਾਲ ਹੀ ਤੁਰੇ ਹੋਏ ਨੇ, ਉਹ ਵੀ ਮੈਨੂੰ ਬਹਿਣ ਨਹੀਂ ਦਿੰਦੇ, ਜਿਹਨੂੰ ਅਸੀਂ ਟੈਂਪਟੇਸ਼ਨਸ, ਵਿਕਾਰ,
ਜਾਂ ਦੁਨੀਆ ਦੇ ਰਸ ਜਾਂ ਮਾਇਆ ਦਾ ਪ੍ਰਭਾਵ, ਜੋ ਮਰਜ਼ੀ ਸ਼ਬਦ ਦੇ ਲਈ ਵਰਤੀਏ, ਜੀ ਤੇ ਫਿਰ ਉਹ ਰੱਬ ਦੇ ਸ਼ੁਕਰਗੁਜ਼ਾਰ ਨੇ, ਅੱਲਾ ਦੇ ਸ਼ੁਕਰਗੁਜ਼ਾਰ ਨੇ। ਉਹ ਕਹਿੰਦੇ ਨੇ ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁੱਜੀ ਪਾਏ, ਕਿ ਦੁਨੀਆ ਜਿਹੜੀ ਹੈ ਇਹ ਇੱਕ ਅੱਗ ਹੈ, ਜੀ ਇੱਕ ਫਾਇਰ ਹੈ ਵਿਕਾਰਾਂ ਦੀ, ਤ੍ਰਿਸ਼ਨਾ ਦੀ। ਔਰ ਬਾਬਾ ਫਰੀਦ ਨੇ ਇੱਕ ਤਾਂ ਹੋਰ ਵੀ ਕਿਹਾ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਬਾਇਆ ਜਗ, ਉਚਰੇ ਚੜ ਕੇ ਦੇਖਿਆ ਕਰ ਘਰ ਘਰ ਇਹ ਅੱਗ। ਹੁਣ ਇਹ ਅੱਗ ਦਾ ਜ਼ਿਕਰ ਬਾਬਾ ਫਰੀਦ ਨੇ ਹਰ ਥਾਂ ਕੀਤਾ ਹੈ, ਕਿਉਂਕਿ ਇਹ ਅੱਗ ਹੈ, ਤ੍ਰਿਸ਼ਨਾ ਦੀ ਅੱਗ ਹੈ, ਕਾਮ ਦੀ ਅੱਗ ਹੈ, ਵਿਕਾਰਾਂ ਦੀ ਅੱਗ ਹੈ, ਲੋਭ ਦੀ ਅੱਗ ਹੈ, ਹੰਕਾਰ ਦੀ ਅੱਗ ਹੈ। ਅਸੀਂ ਅੰਦਰ ਸੜਦੇ ਹਾਂ, ਇਸ ਦੇ ਵਿੱਚ ਅਸੀਂ ਲੁੱਝਦੇ ਹਾਂ, ਇਸ ਦੇ ਵਿੱਚ ਅਸੀਂ ਫਸੇ ਰਹਿੰਦੇ ਹਾਂ। ਸੋ ਬਾਬਾ ਫਰੀਦ ਕਹਿੰਦੇ ਨੇ ਕਿ ਇਹ ਜਿਹੜੀ ਅੰਗਰੇਜ਼ੀ 'ਚ ਉਹਨਾਂ ਨੇ ਸਮੋਲਡਰਿੰਗ ਫਾਇਰ ਕਿਹਾ, ਕਿ ਇਹ ਜਿਹੜੀ ਅੱਗ ਹੈ ਅੰਦਰ, ਇਹਦੇ ਵਿੱਚ ਕੁਛ ਬੁਝਦਾ ਨਹੀਂ ਹੈ, ਕੁਛ ਸੁਝਦਾ ਨਹੀਂ ਹੈ, ਕੁਛ ਨਜ਼ਰ ਨਹੀਂ ਆਉਂਦਾ ਕਿੱਧਰ ਨੂੰ ਜਾਈਏ। ਕਿਛ ਨਾ ਬੁੱਝੈ ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁੱਜੀ ਭਾਏ, ਸਾਈਂ ਮੇਰਾ ਚੰਗਾ ਕੀਤਾ। ਇਹ ਤਾਂ ਮੇਰੇ ਰੱਬ ਦਾ ਸ਼ੁਕਰ ਹੈ ਕਿ ਉਸ ਨੇ ਮੈਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ, ਦੁਨੀਆ ਨਾਲੋਂ ਮੇਰੀ ਕਿਨਾਰਾਕਸ਼ੀ ਕਰਵਾ ਦਿੱਤੀ, ਮੈਂ ਸਾਈਂ ਦੇ ਰਸਤੇ ਤੇ ਤੁਰ ਪਿਆ। ਸਾਈਂ ਮੇਰਾ ਚੰਗਾ ਕੀਤਾ, ਨਾ ਹੀ ਤਾਂ ਹੋਂ ਵੀ ਦੱਜਾਂ ਆਹੇ, ਨਹੀਂ ਤਾਂ ਮੈਂ ਵੀ ਸੜ ਜਾਣਾ ਸੀ, ਜਿਵੇਂ ਸਾਰੇ ਦੁਨੀਆ ਸੜ ਰਹੀ ਹੈ ਸਮੋਲਡਰਿੰਗ ਐਂਬਰਸ ਦੇ ਵਿੱਚ। ਇਹ ਜੇ ਮੇਰਾ ਸਾਈਂ ਮਿਹਰਬਾਨ ਨਾ ਹੁੰਦਾ, ਮੈਨੂੰ ਦਰਵੇਸ਼ੀ ਦੇ ਇਸ ਗਾਖੜ ਰਸਤੇ ਤੇ ਤੋਰ ਨਾ ਲੈਂਦਾ, ਤੇ ਫਿਰ ਮੈਂ ਵੀ ਇਵੇਂ ਹੀ ਸੜਨਾ ਸੀ, ਇਹਨਾਂ ਵਿਕਾਰਾਂ ਦੀ ਅੱਗ ਦੇ ਵਿੱਚ ਆਨੰਦ ਤੋਂ ਮਹਿਰੂਮ ਹੋਣਾ ਸੀ। ਇਹ ਸਾਈਂ ਮੇਰਾ ਚੰਗਾ ਕੀਤਾ, ਮੇਰੇ ਸਾਈਂ ਨੇ ਬਹੁਤ ਮਿਹਰਬਾਨੀ ਕੀਤੀ ਹੈ, ਬਹੁਤ ਚੰਗਾ ਕੀਤਾ ਹੈ ਕਿ ਮੈਨੂੰ ਇਸ ਅੱਗ ਤੋਂ ਬਚਾ ਲਿਆ, ਤੇ ਹੁਣ ਮੈਂ ਉਸ ਰੱਬ ਦਾ ਬੰਦਾ ਬਣ ਕੇ ਉਸ ਦੇ ਦਰਵੇਸ਼ ਦੇ ਤੌਰ ਤੇ ਉਸ ਦੇ ਦਰ ਤੇ ਖੜਾ, ਉਸ ਆਨੰਦ ਦੇ ਵਿੱਚ ਹੈ ਜਿਹੜਾ ਹਰ ਰੱਬ ਦੇ ਫਕੀਰ ਨੂੰ ਜਿਹੜਾ ਉਹ ਨਿਰੰਕਾਰ ਦਿੰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਹਨ, ਤੇ ਇਸ ਤਰ੍ਹਾਂ ਹੀ ਸਾਨੂੰ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।